ਈਰਾਨ ਵਾਲੇ ਆ ਉਹ ਕਹਿ ਰਹੇ ਆ ਵੀ ਇਹ ਜਿਹੜੀ ਇੱਕ ਤਰ੍ਹਾਂ ਨਾਲ ਗ੍ਰੋਸ ਵਾਇਲੇਸ਼ਨ ਹੈਗੀ ਆ ਜੋ ਆਪਣਾ ਜਿਹੜਾ ਪੀਸ ਐਗਰੀਮੈਂਟ ਹੋਇਆ ਹੈਗਾ। ਕਹਿੰਦੇ ਵੀ ਇਹ ਗ੍ਰੇਵ ਵਾਇਲੇਸ਼ਨ ਆ ਸੀਜ਼ ਫਾਇਰ ਦੀ। ਤੇ ਟਰੰਪ ਹੁਣੀ ਦੇਖ ਰਹੇ ਆ ਵੀ ਗੁੱਡ ਡੀਲ ਔਰ ਨੋ ਡੀਲ। ਸੋ ਈਰਾਨ ਵਾਲਿਆਂ ਨੇ ਇਹ ਸਬੂਤ ਇਹ ਕਿਹਾ ਆ ਵੀ ਨਹੀਂ ਇਹ ਸਹੀ ਨਹੀਂ ਹੈ। ਜੇ ਇੱਕ ਪਾਸੇ ਤੁਸੀਂ ਕਹਿ ਰਹੇ ਆ ਵੀ ਕਿਸੇ ਤਰ੍ਹਾਂ ਦੀ ਜਿਹੜੀ ਬੰਬਾਰਡਮੈਂਟ ਜਾਂ ਕੋਈ ਅਟੈਕ ਨਹੀਂ ਹੋਊਗਾ ਤੇ ਦੂਸਰੇ ਪਾਸੇ ਤੁਸੀਂ ਆਪ ਹੀ ਖੁਦ ਜਿਹੜਾ ਆ ਇਸ ਨੂੰ ਤੋੜਿਆ ਹੈਗਾ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਈਰਾਨ ਦੇ ਨਾਲ ਇਹ ਕਿਹਾ ਆ ਵੀ ਹਜੇ ਵੀ ਜਿਹੜੀ ਸਾਡੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਇਹ ਜਿੱਥੇ ਜਿਹੜੇ ਇਜ਼ਰਾਈਲ ਵਾਲੇ ਸ਼ਰੇਆਮ ਲੈਬਨਾਨ ਦੇ ਵਿੱਚ ਅਟੈਕ ਕਰ ਰਿਹਾ ਹੈ ਕਿਉਂਕਿ ਉਹ ਵੀ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਸੀ। ਉੱਥੋਂ ਵੀ ਲੋਕਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹ ਕੱਢੀਆਂ ਜਾ ਰਹੀਆਂ ਹੈਗੀਆਂ ਜੀ। ਸੋ ਲਬਨਾਨ ਦੇ ਜਿਹੜੇ ਜੀ ਪੂਰਬ ਇਲਾਕੇ ਵਾਲੇ ਪਾਸੇ ਈਸਟਰਨ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਅਟੈਕ ਕੀਤੇ ਗਏ, ਜਿਨ੍ਹਾਂ 'ਚ ਘੱਟੋ ਘੱਟ 11 ਜਾਣਿਆਂ ਦੇ ਮਾਰੇ ਜਾਣ ਦੀ ਰਿਪੋਰਟ ਆ ਰਹੀ ਹੈਗੀ ਆ। ਮਸ਼ਗਾਰਾ ਬੀਕਾ ਵੈਲੀ ਕਰਕੇ ਆ ਜੋ ਲੈਬਨਾਨ 'ਚ ਪੈਂਦਾ ਆ, ਉੱਥੇ ਕੱਲ ਇਜ਼ਰਾਈਲ ਦੇ ਫੌਜ ਦੇ ਦੁਆਰਾ ਇਹ ਜਿਹੜੇ ਹਮਲੇ ਆ ਉਹਨਾਂ ਨੂੰ ਤੇਜ਼ ਕੀਤਾ ਜਿਹੜਾ ਉਹ ਗਿਆ ਸੀਗਾ। ਸੋ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਅਮਰੀਕਾ ਨੇ ਵੀ ਜਿਹੜੇ ਹਮਲੇ ਆ ਉਹ ਈਰਾਨ ਦੇ ਵਿੱਚ ਤੇਜ਼ ਕੀਤੇ ਜਿਹੜੇ ਉਹ ਹੈਗੇ ਆ। ਸੋ ਈਰਾਨ ਵਾਲੇ ਕਹਿੰਦੇ ਵੀ ਅਸੀਂ ਇਹਦਾ ਬਦਲਾ ਜਿਹੜਾ ਉਹ ਲਵਾਂਗੇ, ਵੀ ਰਿਟੈਲੀਏਸ਼ਨ ਜਿਹੜੀ ਆ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਕਹਿੰਦੇ ਵੀ ਇਹ ਅਟੈਕਸ ਆ ਕਹਿੰਦੇ ਵੀ ਇਹ ਹੁਣ ਜਿਹੜਾ ਐਕਟ ਹੋਇਆ ਆ, ਕਹਿੰਦੇ ਵੀ ਸਾਡੇ ਕੋਲ ਹੁਣ ਕੋਈ ਹੋਰ ਚਾਰਾ ਜਿਹੜਾ ਉਹ ਨਹੀਂ ਬਚਦਾ। ਆਲਰੇਡੀ ਨੈਗੋਸ਼ੀਏਸ਼ਨਸ ਚੱਲ ਰਹੀਆਂ ਆ ਵਾਰ ਨੂੰ ਖਤਮ ਕਰਨ ਦੇ ਲਈ, ਤੇ ਉਸ ਦੇ ਵਿੱਚ ਹਮਲਾ ਕਰ ਦਿੱਤਾ ਗਿਆ ਆ। ਇਹ ਅਮਰੀਕਾ ਦੇ ਦੁਆਰਾ ਪਹਿਲੀ ਵਾਰੀ ਨਹੀਂ, ਕਈ ਵਾਰੀ ਏਦਾਂ ਹੋਇਆ ਆ ਵੀ ਈਰਾਨ ਦੇ ਨਾਲ ਇੱਕ ਪਾਸੇ ਉਹਨਾਂ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੁੰਦੀ ਹੈ, ਦੂਜੇ ਪਾਸੇ ਉਹ ਹਮਲੇ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੰਦੇ ਆ। ਜਦ ਇਹ ਲੜਾਈ ਸ਼ੁਰੂ ਹੋਈ ਸੀ ਉਦੋਂ ਇਹਨਾਂ ਦੀ ਆਪਸ ਦੇ ਵਿੱਚ ਸਮਝੌਤੇ ਜਿਹੜੇ ਉਹ ਹੋ ਰਹੇ ਸੀ, ਗੱਲਬਾਤ ਜਿਹੜੀ ਉਹ ਚੱਲ ਰਹੀ ਸੀ, ਜਿਸ ਦਰਮਿਆਨ ਅਮਰੀਕਾ ਦੇ ਦੁਆਰਾ ਟਰੰਪ ਹੁਣਾਂ ਦੇ ਦੁਆਰਾ ਇਸ ਲੜਾਈ ਦੇ ਵਿੱਚ ਅਮਰੀਕਾ ਨੂੰ ਝੋਕ ਦਿੱਤਾ ਗਿਆ ਹੈਗਾ ਆ। ਸੋ ਨੇਵੀ ਦੇ ਕੈਪਟਨ ਟਿਮ ਹਾਕਿੰਸ ਜਿਹੜੇ ਮਿਲਟਰੀ ਸਪੋਕਸਪਰਸਨ ਆ, ਜਿੱਦਾਂ ਤੁਸੀਂ ਦੱਸਿਆ ਵੀ ਕਹਿੰਦੇ ਵੀ ਸਾਡੀਆਂ ਆਪਣੀਆਂ ਫੌਜਾਂ ਦੀ ਸੁਰੱਖਿਆ ਦੇ ਲਈ ਜੋ ਇਰਾਨੀਅਨ ਫੋਰਸਿਸ ਤੋਂ ਖਤਰਾ ਬਣਿਆ ਆ ਉਹਦੇ ਲਈ ਇਹ ਕੀਤਾ ਆ। ਇੱਕ ਪਾਸੇ ਇਹ ਬਿਆਨ ਦਿੰਦੇ ਆ ਵੀ ਉਹਨਾਂ ਦਾ ਸਾਰਾ ਕੁਝ ਅਸੀਂ ਖਤਮ ਕਰ ਦਿੱਤਾ, ਨਾ ਉਹਨਾਂ ਦੀ ਨੇਵੀ ਲਈ ਨਾ ਉਹਨਾਂ ਦੀ ਏਅਰਫੋਰਸ ਲਈ ਅਸੀਂ ਜਿਹੜੀ ਉਹ ਜਿੱਤ ਚੁੱਕੇ ਆ। ਪਰ 2.5 ਮਹੀਨੇ ਹੋ ਗਏ ਹਰਜੋਤ ਸਿੰਘ ਜੀ, ਮਸਲਾ ਜਿਉਂ ਦਾ ਤਿਉਂ ਹੀ ਉੱਥੇ ਦਾ ਉੱਥੇ ਹੀ ਜਿਹੜਾ ਉਹ ਖੜਾ। ਇਨਫੈਕਟ 3 ਮਹੀਨੇ ਹੋਣ ਨੂੰ ਜਿਹੜੇ ਉਹ ਆ ਗਏ ਆ, ਕੁਛ ਹੀ ਦਿਨਾਂ ਦੇ ਵਿੱਚ 3 ਮਹੀਨੇ ਜਿਹੜੇ ਉਹ ਹੋ ਜਾਣੇ ਹੈਗੇ ਆ। ਸੋ ਇਹ ਹੁਣ ਅੱਗੇ ਕੀ ਕਰਦੇ ਆ। ਪਿੱਛੇ ਜੇ ਹਰਜੋਤ ਸਿੰਘ ਜੀ ਖਬਰ ਇਹ ਆਈ ਸੀ ਸਟ੍ਰੇਟ ਆਫ ਹਾਰਮੂਜ਼ ਦੇ ਥਰੂ ਇੱਕ ਹੋਰ ਚੀਜ਼ ਵੀ ਆ, ਕੱਲਾ ਤੇਲ ਦਾ ਵਪਾਰ ਨਹੀਂ ਜਿਹੜਾ ਉੱਥੇ ਸਪਲਾਈ ਚੇਨ ਦੇ ਜਿਹੜਾ ਉਹ ਰੌਲਾ ਪਿਆ, ਉਸ ਸਟ੍ਰੇਟ ਆਫ ਹਾਰਮੂਜ਼ ਦੇ ਥਰੂ ਜਿਹੜੀਆਂ ਫਾਈਬਰ ਆਪਟਿਕਸ ਜਿਹੜੀਆਂ ਥੱਲੇ ਤਲ ਦੇ ਉੱਤੇ ਪਈਆਂ ਹੋਈਆਂ ਆ, ਹਾਂਜੀ ਜਿਹੜੀਆਂ ਇੰਟਰਨੈਟ ਵਾਲੀਆਂ ਫਾਈਬਰ ਦੀਆਂ ਕੇਬਲਸ ਹੁੰਦੀਆਂ ਆ, ਤੇ ਉਹ ਇਹਨਾਂ ਨੇ ਇਹ ਇੱਕ ਵਾਰੀ ਇਸ਼ਾਰਾ ਕੀਤਾ ਸੀਗਾ ਵੀ ਹੋ ਸਕਦਾ ਵੀ ਅਸੀਂ ਉਹ ਵੀ ਤੋੜ ਦਈਏ। ਸੋ ਇਹ ਇੱਕ ਉਤੋਂ ਵੀ ਵੱਡੀ ਜਿਹੜੀ ਸਮੱਸਿਆ ਜਿਹੜੀ ਉਹ ਬਣਨੀ ਆ, ਤੇਲ ਤੋਂ ਵੀ ਭੈੜੀ ਜੇ ਉਹ ਵਾਲੀਆਂ ਵਾਇਰਸ ਇਹ ਕੱਟ ਕਰ ਦਿੰਦੇ ਆ। ਸੋ ਹੁਣ ਕਿਤੇ ਇਹ ਨਾ ਹੋਵੇ ਵੀ ਇਹ ਵਾਲੇ ਪਾਸੇ ਨੂੰ ਗੱਲ ਹੁਣ ਨਵੇਂ ਵਾਲੇ ਪਾਸੇ ਨੂੰ ਜਿਹੜੀ ਉਹ ਵੱਧ ਜਿਹੜੀ ਉਹ ਜਾਵੇ। ਕੱਲ ਜਦੋਂ ਆਪਾਂ ਹਰਜੋਤ ਸਿੰਘ ਜੀ ਇਸ ਟਾਈਮ ਗੱਲ ਕਰ ਰਹੇ ਸੀਗੇ ਤਾਂ ਮੈਨੂੰ ਤਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਮਾਰਕੀਟ ਮੈਨੂਪੂਲੇਸ਼ਨ ਦਾ ਹੀ ਜਿਹੜਾ ਰੌਲਾ ਕਿਤੇ ਰੌਲਾ ਗੋਲਾ ਨਾ ਜਿਹੜਾ ਇਸ ਦੇ ਵਿੱਚ ਹੋਵੇ, ਪਰ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਡਿੱਗ ਗਈਆਂ ਸੀਗੀਆਂ 85-86 ਤੱਕ ਜਿਹੜੀ ਉਹ ਪਹੁੰਚ ਗਈ ਸੀਗੀ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਵੀ ਸਮਝੌਤੇ ਦੇ ਆਪਾਂ ਬਿਲਕੁਲ ਨਜ਼ਦੀਕ ਆ। ਮਾਰਕੋ ਰੂਬੀਓ ਹੁਣਾਂ ਦਾ ਬਿਆਨ ਇਹ ਆ ਗਿਆ ਸੀਗਾ ਸੋਮਵਾਰ ਤੱਕ ਸਮਝੌਤਾ ਜਿਹੜਾ ਹੋ ਜਾਊਗਾ, ਉੱਦਾਂ ਅੱਜ ਮੰਗਲਵਾਰ ਜਿਹੜਾ ਉਹ ਹੋ ਚੁੱਕਾ ਆ। ਇਸ ਟਾਈਮ ਮਾਰਕੋ ਰੂਬੀਓ ਭਾਰਤ ਦੇ ਦੌਰੇ ਤੇ ਆ, ਤਾਜ ਮਹਿਲ ਦੇ ਮੂਹਰੇ ਫੋਟੋ ਖਿੱਚੀ ਜਿਹੜੀ ਉਹਨਾਂ ਨੇ ਪਾਈ ਆ, ਉਸ ਦੇ ਬਾਅਦ ਦੇ ਉੱਤੇ ਇਰਾਨੀਅਨ ਜਿਹੜੇ ਉਹ ਬੜੀਆਂ ਟਿੱਪਣੀਆਂ ਕਰ ਰਹੇ ਆ, ਕਹਿੰਦੇ ਵੀ ਆਹ ਹੁੰਦੀ ਆ ਸਿਵਲਾਈਜੇਸ਼ਨ। ਇਰਾਨੀਅਨ ਰਾਣੀ ਦੇ ਲਈ ਕਹਿੰਦੇ ਵੀ ਉਹਨਾਂ ਨੇ ਇਹ ਤਾਜ ਮਹਿਲ ਜਿਹੜਾ ਉਹ ਬਣਾਇਆ ਸੀਗਾ, ਤੇ ਹੁਣ ਉਸੇ ਦੇ ਉੱਤੇ ਹੀ ਤੁਸੀਂ ਪਹੁੰਚੇ ਹੋਏ ਆ। ਜਿਹੜੀਆਂ ਤੁਸੀਂ ਅਕਸਰ ਗੱਲਾਂ ਸਿਵਲਾਈਜੇਸ਼ਨ ਖਤਮ ਕਰਨ ਵਾਲੀਆਂ ਕਰਦੇ ਆ, ਇਹ ਹੁਣ ਤੁਸੀਂ ਸਿਵਲਾਈਜੇਸ਼ਨ ਜਾ ਕੇ ਜਿਹੜੀ ਉਹ ਦੇਖ ਕੇ ਆਪ ਆ ਰਹੇ ਹੈਗੇ ਆ। ਸੋ ਉਸ ਪਾਸਿਓਂ ਜਿਹੜਾ ਉਹਨਾਂ ਨੂੰ ਹਰਜੋਤ ਸਿੰਘ ਜੀ ਟੀਚਰਾਂ ਜਿਹੜੀਆਂ ਉਹ ਕਰ ਰਹੇ ਸੀਗੇ, ਪਰ ਜਿਹੜੀਆਂ ਨਵੀਂ ਸਟ੍ਰਾਈਕਸ ਦੇ ਨਾਲ ਜਿਹੜੀ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਜੋ ਨੈਗੋਸ਼ੀਏਸ਼ਨ ਆ ਗੱਲਬਾਤ ਆ, ਉਸ ਦੇ ਉੱਤੇ ਜ਼ਰੂਰ ਅਸਰ ਜਿਹੜਾ ਉਹ ਪਵੇਗਾ। ਕੱਲ ਟਰੰਪ ਹੋਣਾ ਨੇ ਇੱਕ ਨਹੀਂ ਕਈ ਤਰੀਕੇ ਦੇ ਜਿਹੜੇ ਉਹ ਬਿਆਨ
ਉਹ ਦਿੰਦੇ ਆ, ਪਲ ਦਰ ਪਲ ਉਹਨਾਂ ਦਾ ਬਿਆਨ ਡਿਫਰੈਂਟ ਜਿਹੜਾ ਉਹ ਹੋ ਜਾਂਦਾ ਹੈ। ਜਦੋਂ ਕਈ ਵਾਰੀ ਰੈਂਟ ਕਰਨ ਆਉਂਦੇ ਆ, ਜਦੋਂ ਮੈਲਟਡਾਊਨ ਉਹਨਾਂ ਦਾ ਹੁੰਦਾ ਤੇ ਫਿਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕੀ ਜਿਹੜਾ ਉਹ ਕਹਿੰਦੇ ਆ। ਯੂਰੇਨੀਅਮ ਡਸਟ, ਨਿਊਕਲੀਅਰ ਡਸਟ ਜਿਸ ਨੂੰ ਇਹ ਕਹਿ ਰਹੇ ਆ, ਐਨਰਿਚਡ ਨਿਊਕਲੀਅਰ ਦੀ ਜਿਹੜੀ ਉਹ ਗੱਲ ਕਰ ਰਹੇ ਆ, ਉਹ ਕਹਿੰਦੇ ਵੀ ਜਾਂ ਤਾਂ ਅਸੀਂ ਲੈ ਕੇ ਆਵਾਂਗੇ ਜਾਂ ਕਿਸੇ ਦੋਨਾਂ ਧਿਰਾਂ ਦੇ ਵੱਲੋਂ ਮਿੱਥੀ ਹੋਈ ਥਾਂ ਦੇ ਉੱਤੇ ਉਸ ਨੂੰ ਜਿਹੜਾ ਉਹ ਨਸ਼ਟ ਕਰ ਦਿੱਤਾ ਜਾਵੇਗਾ। ਸੋ ਇਹ ਗੱਲ ਬਣਦੀ ਆ ਜਾਂ ਨਹੀਂ, ਇਸ ਦੇ ਵੱਲ ਨੂੰ ਹੁਣ ਅੱਗੇ ਚਰਚਾ ਜਿਹੜੀ ਉਹ ਹੋਊਗੀ। ਪਰ ਇਰਾਨੀਅਨ ਇਸ ਟਾਈਮ ਗੱਲਬਾਤ ਦੇ ਲਈ ਕੱਲ ਦੋਹਾ ਕਤਰ ਦੇ ਵਿੱਚ ਗਏ ਹੋਏ ਸੀ। ਨਵੇਂ ਅਬਰਾਹਿਮ ਅਕੋਰਡਸ ਉਹਨਾਂ ਨੂੰ ਹੋਰ ਵਾਈਡਨ ਕਰਨ ਦੇ ਗੱਲਬਾਤ ਦੇ ਵਿੱਚ ਹਾਲ ਦੀ ਘੜੀ ਅਰਬ ਮੁਲਕਾਂ ਦਾ, ਮੁਸਲਿਮ ਮੁਲਕਾਂ ਦਾ ਉਹਨਾਂ ਨੂੰ ਅਜੇ ਪੂਰਾ ਸਾਥ ਨਹੀਂ ਮਿਲ ਰਿਹਾ ਹੈਗਾ।